ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 23 ਸਤੰਬਰ ਪਾਕਿਸਤਾਨ ਦੇ ਵਿੱਚ ਪੀਰ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ ਤੇ ਚੜ੍ਹਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ। ਸਭ ਤੋਂ ਪਹਿਲਾਂ ਤੇ ਚੇਤੇ ਕਰਾਈਏ ਕਿ ਸੋਸ਼ਲ ਮੀਡੀਆ ਫਾਇਰਵਾਲ ਨੂੰ ਨਾਕਾਮ ਬਣਾਉਣ ਵਾਸਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਹਾਲੇ ਤੱਕ ਨਹੀਂ ਕੀਤਾ। ਵੀਲੌਗ ਵੇਖਣ ਤੋਂ ਬਾਅਦ ਇਹਨੂੰ ਲਾਈਕ ਕਰੋ, ਕਮੈਂਟ ਕਰੋ ਇਹਦੇ ਤੇ ਬੈਲ ਆਈਕਨ ਨੱਪੋ। ਹੁਣ ਆਉਣੇ ਅੱਜ ਦੀਆਂ ਖਬਰਾਂ ਵਾਲੇ ਪਾਸੇ ਜਿਨ੍ਹਾਂ ਤੇ ਅਸੀਂ ਚਾਨਣ ਪਾਉਣਾ ਹੈ। ਜਿਹੜੀ ਸਭ ਤੋਂ ਪਹਿਲੀ ਖਬਰ ਹੈ ਉਹ ਤੇ ਅਸੀਂ ਸਲਾਮ ਪੇਸ਼ ਕਰਨਾ, ਸ਼ਾਬਾਸ਼ ਦੇਣੀ ਹੈ ਇਬਤਸਾਮ ਹਸਨ ਨੂੰ, ਜਿਹੜਾ ਸਾਡਾ ਹੀਰੋ ਹੈ। ਉਹਨੇ ਬਹੁਤ ਵੱਡੀ ਤਬਾਹੀ ਤੋਂ, ਇੱਕ ਬੜੀ ਵੱਡੀ ਸਾਜ਼ਿਸ਼ ਤੋਂ ਬਚਾਇਆ ਪਾਕਿਸਤਾਨ ਤਹਿਰੀਕ ਇਨਸਾਫ ਨੂੰ, ਆਵਾਮ ਨੂੰ ਤੇ ਲਾਹੌਰ ਦੇ ਵਿੱਚ ਕਾਨੇ 'ਚ ਹੋਣ ਵਾਲੇ ਜਲਸੇ ਨੂੰ। ਇਹ ਤੁਹਾਨੂੰ ਦੱਸਣੇ ਵੀ ਕਿਸ ਤਰ੍ਹਾਂ ਕੀਤਾ ਉਹਨੇ ਇੱਕ ਹੀਰੋਇਕ ਕੰਮ ਕੀਤਾ। ਉੱਥੇ ਪਤਾ ਨਹੀਂ ਦਹਿਸ਼ਤਗਰਦੀ ਦਾ ਪ੍ਰੋਗਰਾਮ ਸੀ, ਬੰਦੇ ਮਾਰਨੇ ਸਨ ਜਾਂ ਕੋਈ ਹੋਰ ਭੈੜਾ ਕੰਮ ਕਰਵਾਉਣਾ ਸੀ, ਲੇਕਿਨ ਇਹਨੇ ਬਿਲਕੁਲ ਜਾ ਕੇ ਗਿੱਚੀ ਤੋਂ ਨੱਪ ਲਿਆ। ਪੁਲਿਸ ਵਾਲੇ ਸਾਰਾ ਕੰਮ ਕਰ ਰਹੇ ਸਨ। ਪਹਿਲਾਂ ਵੀ ਤੁਹਾਨੂੰ ਪਤਾ 9 ਮਈ ਦੇ ਵਿੱਚ ਇਹੋ ਜਿਹੀਆਂ ਕਾਰਵਾਈਆਂ ਤਹਿਰੀਕ ਇਨਸਾਫ ਦੇ ਖਿਲਾਫ ਕੀਤੀਆਂ ਗਈਆਂ ਸੀ। ਇੱਕ ਹੋਰ ਇਹੋ ਜਿਹੀ ਕਾਰਵਾਈ ਸੀ ਜਿਹਦੇ ਤੋਂ ਬਚਾ ਲਿਆ ਇਬਤਸਾਮ ਹਸਨ ਨੇ, ਉਹਦੀ ਵੀਡੀਓ ਤੁਹਾਨੂੰ ਵਿਖਾਵਾਂਗੇ। ਲੇਕਿਨ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਇਬਤਸਾਮ ਹਸਨ ਹੈ ਕੌਣ ਹੈ। ਇਬਤਸਾਮ ਹਸਨ ਉਹ ਹੀ ਹੀਰੋ ਹੈ ਸਾਡਾ ਜਿਹਨੇ ਵਜ਼ੀਰਾਬਾਦ 'ਚ ਜਿਸ ਵੇਲੇ ਇਮਰਾਨ ਖਾਨ ਸਾਹਿਬ ਦੇ ਉੱਤੇ ਕਾਤਲਾਨਾ ਹਮਲਾ ਹੋਇਆ ਸੀ ਤੇ ਉਹਨਾਂ ਦੀਆਂ ਲੱਤਾਂ 'ਚ ਗੋਲੀਆਂ ਮਾਰੀਆਂ ਗਈਆਂ ਸਨ, ਚੇਤੇ ਕਰੋ, ਪੇਟ ਦੇ ਨੀਚੇ ਔਰ ਲੱਤਾਂ 'ਚ ਗੋਲੀਆਂ ਲੱਗੀਆਂ ਸਨ। ਉਸ ਵੇਲੇ ਇਹ ਇਬਤਸਾਮ ਹਸਨ ਹੀ ਸੀ ਜਿਹਨੇ ਜੱਫਾ ਮਾਰਿਆ ਸੀ ਉਸ ਕਾਤਲ ਨੂੰ, ਜਿਹਨੇ ਅਸੈਸੀਨੇਸ਼ਨ ਅਟੈਂਪਟ ਕਰਨ ਦੀ ਕੋਸ਼ਿਸ਼ ਕੀਤੀ ਸੀ ਔਰ ਉਹਨੂੰ ਜੱਫਾ ਮਾਰਿਆ ਸੀ। ਔਰ ਅਗਰ ਇਹ ਜੱਫਾ ਨਾ ਮਾਰਦਾ ਤਾਂ ਜ਼ਾਹਿਰ ਹੈ ਉਹਨੇ ਫਿਰ ਨਿਸ਼ਾਨਾ ਲੈ ਕੇ ਖਾਨ ਸਾਹਿਬ ਨੂੰ ਉੱਤੇ ਸੀਨੇ 'ਤੇ ਜਾਂ ਸਿਰ 'ਚ ਗੋਲੀ ਮਾਰਨ ਦੀ ਉਹਦੀ ਟਰਾਈ ਸੀ। ਜ਼ਾਹਿਰ ਹੈ ਜਿਸ ਵੇਲੇ ਨੇ ਜੱਫਾ ਮਾਰਿਆ ਤੇ ਉਹਦਾ ਉਹ ਨਿਸ਼ਾਨਾ ਜਿਹੜਾ ਉਹ ਥੜਕ ਗਿਆ ਤੇ ਉਹ ਜਿੱਥੇ ਉਹਨੇ ਗੋਲੀਆਂ ਮਾਰਨੀਆਂ ਸਨ ਉਸ ਪਾਸੇ ਨਹੀਂ ਮਾਰ ਸਕੀਆਂ ਔਰ ਡਿੱਗਦੇ ਨੇ ਫਿਰ ਜਿੱਧਰ ਨੂੰ ਉਹਦੇ ਕੋਲ ਗੋਲੀਆਂ ਚੱਲੀਆਂ। ਔਰ ਦੂਜੇ ਵੀ ਤੁਹਾਨੂੰ ਪਤਾ ਕਈ ਹੋਰ ਜਗ੍ਹਾ 'ਤੇ ਵੀ ਗਨਮੈਨ ਖੜੇ ਕੀਤੇ ਸਨ। ਬਹਰਹਾਲ ਰੱਬ ਨੇ ਇਮਰਾਨ ਖਾਨ ਨੂੰ ਬਚਾਉਣਾ ਸੀ, ਉਹਦੀ ਜਾਨ ਦੀ ਹਿਫਾਜ਼ਤ ਕਰਨੀ ਸੀ, ਅੱਲਾ ਦੇ ਕਰਮ ਨਾਲ ਉਹ ਹੋ ਗਈ। ਉਹਦਾ ਇੱਕ ਰੀਜ਼ਨ ਜਿਹੜਾ ਉਹ ਇਬਤਸਾਮ ਹਸਨ ਦੀ ਜਿਹੜੀ ਬਹਾਦਰੀ ਹੈ, ਦਲੇਰੀ ਹੈ, ਉਹ ਵੀ ਬਣੀ। ਇਹ ਸਾਡਾ ਹੀਰੋ ਹੈ। ਉਸ ਵੇਲੇ ਵੀ ਅਸੀਂ ਇਹਦੀ ਸਤਾਇਸ਼ ਕੀਤੀ ਸੀ ਸਾਰਿਆਂ ਨੇ ਰਲ ਕੇ, ਪੂਰੇ ਪਾਕਿਸਤਾਨ ਨੇ। ਅੱਜ ਵੀ ਇਹਦੀ ਸਤਾਇਸ਼ ਬਣਦੀ ਹੈ। ਤੁਹਾਨੂੰ ਜਿਹੜੀ ਅਸੀਂ ਵੀਡੀਓ ਵਿਖਾ ਰਹੇ ਇਹ ਤੁਸੀਂ ਵੇਖ ਸਕਦੇ ਹੋ ਕਿ ਇਹ ਕਿਸ ਤਰੀਕੇ ਨਾਲ ਇੱਕ ਐਹਲਕਾਰ ਲੱਗਦੇ ਨੇ। ਇਹ ਇੰਟੈਲੀਜੈਂਸ ਏਜੰਸੀ ਦੇ ਵੀ ਹੋ ਸਕਦੇ ਨੇ, ਇਹ ਪੁਲਿਸ ਦੇ ਵੀ ਹੋ ਸਕਦੇ ਨੇ, ਇਹ ਮਿਲਟਰੀ ਦੇ ਕਿਸੇ ਦਸਤੇ ਦੇ ਵੀ ਹੋ ਸਕਦੇ ਨੇ। ਇਹ ਨਹੀਂ ਹੁਣ ਪਤਾ ਕੌਣ, ਲੇਕਿਨ ਇਹਨਾਂ ਦਾ ਜਿਹੜਾ ਡੇਲ ਡੋਲ ਹੈ, ਜਿਹੜਾ ਇਹਨਾਂ ਦੀ ਕੱਟ ਸ਼ੱਟ ਹੈ, ਔਰ ਪੁਲਿਸ ਵਾਲੇ ਆਪ ਇਹਨਾਂ ਨੂੰ ਤੁਸੀਂ ਗੌਰ ਕਰੋ ਕਿ ਪਿੱਛੋਂ ਦੀ ਛੁਪਾ ਕੇ ਵੜ ਰਹੇ ਨੇ ਸਟੇਜ ਵਾਲੇ ਪਾਸੇ ਨੂੰ ਔਰ ਇਹ ਵੜ ਰਹੇ ਨੇ ਉਸ ਪਾਸੇ। ਹੁਣ ਪਤਾ ਨਹੀਂ ਉੱਥੇ ਕੋਈ ਫੌਜ ਦੇ ਖਿਲਾਫ ਇਹਨਾਂ ਨੇ ਨਾਰੇ ਮਰਵਾਉਣੇ ਸਨ ਜਾਂ ਕੋਈ ਹੋਰ ਉੱਥੋਂ ਫਾਇਰਿੰਗ ਕਰਨੀ ਸੀ ਜਾ ਕੇ, ਜਾਂ ਕਿਹੜਾ ਕੰਮ ਕਰਨਾ ਸੀ ਜਿਹੜਾ ਇਹ ਲੁੱਕ ਕੇ। ਜਿਸ ਵੇਲੇ ਇਬਤਸਾਮ ਹਸਨ ਨੇ ਇਹ ਵੀਡੀਓ ਬਣਾ ਲਈ ਇਹ ਸਾਰਾ ਕੰਮ ਖਰਾਬ ਹੋ ਗਿਆ। ਇਹ ਪੁਲਿਸ ਵਾਲਿਆਂ ਨੇ ਪਹਿਲਾਂ ਤਾਂ ਲੜਾਈ ਕੀਤੀ ਇਬਤਸਾਮ ਹਸਨ ਨਾਲ ਕਿ ਤੂੰ ਸਾਡੀ ਵੀਡੀਓ ਕਿਉਂ ਬਣਾਈ ਹੈ। ਦੂਜੀ ਵੀਡੀਓ ਦੇ ਵਿੱਚ ਉਹ ਕਨਵਰਸੇਸ਼ਨ ਵੀ ਸਾਰੀ ਮੌਜੂਦ ਹੈ। ਉਹਨਾਂ ਨੇ ਇੱਕ ਤਾਂ ਉਹਦੇ ਨਾਲ ਲੜਾਈ ਫੱਡਾ ਕੀਤਾ ਕਿ ਤੂੰ ਸਾਡੀ ਵੀਡੀਓ ਕਿਉਂ ਬਣਾਉਣ ਡਿਆ। ਦੂਸਰਾ ਫਿਰ ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਹੁਣ ਫੜੇ ਗਏ, ਵੀਡੀਓ ਬਣ ਗਈ, ਤੇ ਉੱਥੋਂ ਨਿਕਲ ਕੇ ਪਾਸੇ 'ਤੇ ਹੋ ਗਏ। ਇਹ ਸਭ ਤੋਂ ਪਹਿਲਾਂ ਤਾਂ ਅਸੀਂ ਇਹਦਾ ਖਰਾਜੇ ਤਸੀਨ ਪੇਸ਼ ਕਰਨਾ ਇਬਤਸਾਮ ਹਸਨ ਨੂੰ ਕਿ ਉਹਨੇ ਅੱਖਾਂ ਖੋਲ੍ਹੀਆਂ ਰੱਖੀਆਂ ਔਰ ਬੜੀ ਵੱਡੀ ਇੱਕ ਜਿਹੜੀ ਤਬਾਹੀ ਸੀ ਉਹ ਤੋਂ ਬਚਾ ਲਿਆ। ਤੁਸੀਂ ਵੇਖ ਸਕਦੇ ਹੋ ਵੀ ਇਹਨਾਂ ਲੋਕਾਂ ਨੇ PTI ਦੇ ਝੰਡੇ ਬੰਨੇ ਸਨ, PTI ਦਾ ਪੂਰਾ ਇਹਨਾਂ ਨੇ ਗੈਟਅਪ ਬਣਾਇਆ ਹੋਇਆ ਸੀ ਔਰ ਪੁਲਿਸ ਵਾਲੇ ਇਹਨਾਂ ਨੂੰ ਵਾੜ ਰਹੇ ਸਨ। ਔਰ ਜ਼ਾਹਿਰ ਹੈ ਇਹ ਕਿਸੇ ਨਾ ਕਿਸੇ ਕਾਰਵਾਈ ਲਈ ਜਾ ਰਹੇ ਸਨ, ਕੋਈ ਨਾ ਕੋਈ ਫਸਾਦ ਕਰਨ ਵਾਸਤੇ ਜਾ ਰਹੇ ਸਨ, ਹੋਰ ਮਕਸਦ ਇਹਨਾਂ ਦਾ ਕੋਈ ਨਹੀਂ ਸੀ। ਅੱਛਾ ਜੀ, ਅੱਗੇ ਬੜੀ ਇੰਟਰਸਟਿੰਗ ਖਬਰ ਹੈ। ਅੱਗੇ ਦੋ ਆਹੋ ਨਹੀਂ ਆਹੋ ਵਾਲੀਆਂ ਲੜ ਪਈਆਂ ਨੇ ਆਪਸ 'ਚ ਔਰ ਲੜੀਆਂ ਨੇ ਰੁਪਈਏ ਪੈਸੇ ਦੀ ਵਜ੍ਹਾ ਤੋਂ, ਤੇ ਹੁਣ ਇੱਕ ਉਹਨਾਂ 'ਚੋਂ ਫਾਰਗ ਹੋਣੀ ਹੈ। ਕਿਹੜੀ ਹੁੰਦੀ ਹੈ ਉਹ ਵੇਖਣੇ ਆ। ਮਰੀਮ ਔਰੰਗਜ਼ੇਬ ਤੇ ਅਜ਼ਮਾ ਬੁਖਾਰੀ, ਉਹਨਾਂ ਦਾ ਪੈ ਗਿਆ ਜੀ ਰਫੜ। ਸਟੋਰੀ ਹੈਗੀ ਹੈ ਜੀ, ਇਹ ਸੋਰਸ ਇਹਦਾ ਦੀ ਸਕੂਪ ਔਰ ਰਾਈਟਰ ਨੇ ਹਸਨ ਨਕਵੀ ਸਾਹਿਬ ਦੀ ਇਹ ਸਟੋਰੀ ਹੈ। ਉਹਨਾਂ ਨੇ ਇਹ ਦੱਸਿਆ ਕਿ ਜੀ ਮਰੀਮ ਔਰੰਗਜ਼ੇਬ ਤੇ ਕਰਪਸ਼ਨ ਦੇ ਸੰਗੀਨ ਇਲਜ਼ਾਮਾਤ ਨੇ, ਰਾਈਟਰ ਦਾ ਦਾਅਵਾ ਹੈ। ਔਰ ਰਾਈਟਰ ਆਖਦਾ ਹੈ ਕਿ ਅਜ਼ਮਾ ਬੁਖਾਰੀ ਨੇ ਮਰੀਮ ਨਵਾਜ਼ ਨੂੰ ਆਖਿਆ ਕਿ ਮੇਰਾ ਅਸਤੀਫਾ ਕਬੂਲ ਕਰੋ ਔਰ ਮੈਨੂੰ ਮੇਰੀ ਵਜ਼ਾਰਤ ਬਦਲ ਦਿਓ, ਮੈਨੂੰ ਕਿਤੇ ਹੋਰ ਥਾਂ 'ਤੇ ਘੱਲ ਦਿਓ, ਮੈਂ ਇੱਥੇ ਕੰਮ ਨਹੀਂ ਕਰ ਸਕਦੀ ਕਿਉਂਕਿ ਇੱਥੇ ਮਰੀਮ ਔਰੰਗਜ਼ੇਬ ਨੇ ਲੁੱਟ ਪਾਈ ਹੈ। ਹਾਂਜੀ, ਉਹ ਇਹ ਦੱਸਦੇ ਨੇ ਕਿ ਜੀ ਮਰੀਮ ਔਰੰਗਜ਼ੇਬ ਨੇ ਇਨਫੋਰਮੇਸ਼ਨ ਮਿਨਿਸਟਰੀ 'ਚ ਮੁਦਾਖਲਤ ਕਰਦੀ ਹੈ। ਇਹ ਹੁਣ ਤੱਕ 2 ਸੈਕਟਰੀ ਤੇ 2 DGPR ਜਿਹੜੇ ਨੇ ਉਹ ਬਦਲਵਾ ਚੁੱਕੀ ਹੈ। ਇਹਨੇ 3 ਕਰੋੜ ਰੁਪਈਏ ਦੇ ਕਿਕਬੈਕਸ ਲੈਣ ਦਾ ਇਹਦੇ 'ਤੇ ਮੁਬੈਨਾ ਇਲਜ਼ਾਮ ਹੈ ਔਰ ਮਾਮਲਾ ਉਹੀ ਚੈਨਲ 7 ਵਾਲਾ ਹੈ। ਔਰ ਇਹ ਰਾਈਟਰ ਲਿਖ ਰਹੇ ਨੇ ਕਿ ਅਜ਼ਮਾ ਬੁਖਾਰੀ ਨੇ ਜਾ ਕੇ ਮਰੀਮ ਨਵਾਜ਼ ਨੂੰ ਦੱਸਿਆ ਹੈ ਕਿ ਕੋਈ ਚੈਨਲ 7 ਨਾਂ ਦੀ ਮੁਬੈਨਾ ਤੌਰ 'ਤੇ ਕੰਪਨੀ ਹੈ, ਰਿਪੋਰਟਡਲੀ ਜੋ ਹੈ ਰਾਈਟਰ ਦੱਸ ਰਿਹਾ, ਔਰ ਉਹਨਾਂ ਨੂੰ ਕੋਈ 15 ਮਿਲੀਅਨ ਮਤਲਬ ਕਿ ਕੋਈ 150 ਮਿਲੀਅਨ ਕੋਈ 15 ਕਰੋੜ ਰੁਪਈਆ, ਜੀ ਹਾਂ 150 ਮਿਲੀਅਨ ਰੁਪਏ
15 ਕਰੋੜ ਰੁਪਇਆ ਤਕਰੀਬਨ ਜਿਹੜਾ ਉਹ ਉਹਨਾਂ ਨੂੰ ਦਿੱਤਾ ਗਿਆ ਹੈ ਐਡ ਚਲਾਉਣ ਵਾਸਤੇ ਡਿਜੀਟਲੀ। ਔਰ ਇਹ ਕਰਪਸ਼ਨ ਦੇ ਜ਼ੁਮਰੇ ਦੇ ਵਿੱਚ ਆਉਂਦਾ ਜਾਂ ਇਹਦੇ 'ਚ ਇਲਜ਼ਾਮਾਤ ਲਾਏ ਜਾ ਰਹੇ ਨੇ ਕਿ ਸ਼ਾਇਦ ਕਰਪਸ਼ਨ ਦੇ ਜ਼ੁਮਰੇ 'ਚ ਆਉਂਦਾ ਹੈ। ਨਾਟ ਔਨ ਚੈਨਲ 7, ਉਹ ਤਾਂ ਕੰਪਨੀ ਹੋਏਗੀ ਜ਼ਾਹਿਰ ਹੈ, ਉਹਨਾਂ ਨੂੰ ਤਾਂ ਬਿਜ਼ਨਸ ਲੱਭਾ ਹੈ। ਲੇਕਿਨ ਮੇਰਾ ਖਿਆਲ ਹੈ ਕਿ ਜਿਹੜਾ ਇਲਜ਼ਾਮ ਲਾ ਰਹੇ ਨੇ ਰਾਈਟਰ ਸਾਹਿਬ, ਜਿਹੜਾ ਦੱਸ ਰਹੇ ਨੇ ਕਿ ਅਜ਼ਮਾ ਬੁਖਾਰੀ ਇਲਜ਼ਾਮ ਲਾ ਰਹੀ ਹੈ, ਉਹ ਸ਼ਾਇਦ ਮਰੀਮ ਔਰੰਗਜ਼ੇਬ ਤੇ, ਔਰ ਕਹਿ ਰਹੇ ਨੇ ਕਿ ਉਹਦੀ ਕਿਸੇ ਰਿਸ਼ਤੇਦਾਰ ਦੀ ਇਹ ਕੰਪਨੀ ਹੈ ਤੇ ਉਹਦਾ ਕੋਈ ਰਿਸ਼ਤੇਦਾਰ ਹੈ ਜਾਂ ਹਿੱਸੇਦਾਰ ਹੈ ਜਾਂ ਉਹਦੀ ਕੰਪਨੀ ਹੈ ਜਾਂ ਉਹਦੇ 'ਚੋਂ ਉਹਨੂੰ ਫਾਇਦਾ ਲੱਭਣਾ ਥਰੂ ਰਿਸ਼ਤੇਦਾਰ। ਇਹ ਰਾਈਟਰ ਇਹਦੇ ਵਿੱਚੋਂ ਇੰਟਰਪ੍ਰੈਟ ਕਰ ਰਿਹਾ ਜਾਂ ਕਹਿ ਰਿਹਾ। ਇਹ ਬੜੀ ਵੱਡਾ ਸਕੂਪ ਹੈ, ਬੜੀ ਵੱਡੀ ਸਟੋਰੀ ਹੈ। ਰਾਈਟਰ ਨੇ ਪੁੱਛਿਆ, ਉਸ ਤੋਂ ਬਾਅਦ ਸਾਡੇ ਸਾਹਮਣੇ ਟੈਕਸਟ ਮੈਸੇजेस ਵੀ ਆਏ ਨੇ ਜਿਹਦੇ 'ਚ ਰਾਈਟਰ ਨੇ ਪੁੱਛਿਆ ਮਰੀਮ ਔਰੰਗਜ਼ੇਬ ਨੂੰ ਵੀ ਤੇ ਮਰੀਮ ਆਪਣਾ ਔਰੰਗਜ਼ੇਬ ਨੂੰ ਵੀ ਔਰ ਉਜ਼ਮਾ ਬੁਖਾਰੀ ਨੂੰ ਵੀ ਮੈਸੇਜ ਕਰਕੇ ਕਿ ਇਹ ਗੱਲ ਸੱਚੀ ਹੈ ਜਿਹੜੀ ਮੈਂ ਸਟੋਰੀ ਕਰ ਰਿਹਾ। ਦੋਨੇ ਇਸ ਗੱਲ ਤੋਂ ਇਨਕਾਰੀ ਨੇ, ਲੇਕਿਨ ਇਹ ਗੱਲ ਤੇ ਦਰੁਸਤ ਹੈ ਕਿ ਇਹ ਅਫਵਾਹਾਂ ਬੜੀ ਦੇਰ ਦੀਆਂ ਨੇ ਕਿ ਫੱਡਾ ਪਿਆ ਹੋਇਆ ਦੋਨਾਂ ਦਾ ਤੇ ਦੋਨੇ ਇੱਕ ਦੂਜੇ ਨੂੰ ਜਿਹੜਾ ਉਹ ਬਿਲਕੁਲ ਇੱਕ ਅੱਖ ਨਹੀਂ ਵੇਖ ਸਕਦੀਆਂ। ਔਰ ਅਜ਼ਮਾ ਬੁਖਾਰੀ ਆਂਦੀ ਹੈ ਕਿ ਇਹ ਮੇਰੀ ਮਿਨਿਸਟਰੀ ਦੇ ਵਿੱਚ ਰੋਜ਼ ਜਿਹੜੀ ਹੈ ਕੋਈ ਨਾ ਕੋਈ ਉਲਟਾ ਕੰਮ ਕਰਦੀ ਹੈ ਔਰ ਮੇਰੇ ਕਦੀ ਸੈਕਟਰੀ ਬਦਲਾ ਦਿੰਦੀ ਹੈ ਤੇ ਕਦੀ DGPR ਬਦਲਾ ਦਿੰਦੀ ਹੈ। ਇਹ ਰੌਲਾ ਬਣਿਆ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਨੂੰ ਦੇਣੀ ਉਹ ਇਸ ਤੋਂ ਵੀ ਇੰਟਰਸਟਿੰਗ ਹੈ। ਤੁਹਾਨੂੰ ਪਤਾ ਹੀ ਹੈ ਵੀ ਸਾਡੀ ਜਿਹੜੀ ਨਕਲ ਮਾਰ ਕੇ ਪਾਸ ਸਾਡੀ ਬਾਜੀ ਮਰੀਮ ਨਵਾਜ਼ ਜਿਹੜੀ FA ਨਕਲ ਮਾਰ ਕੇ ਪਾਸ ਹੈ, ਉਹਨੇ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰਾਂ ਦੇ ਇੰਟਰਵਿਊ ਕੀਤੇ ਸਨ। ਬਾਜੀ ਨੂੰ ਵੀ ਥੋੜ੍ਹੀ ਜਿਹੀ ਵੀ ਲੱਜ ਨਾ ਆਈ ਤੇ ਨਾ ਹੀ ਲੱਜ ਆਈ ਉਹਨਾਂ ਵਾਈਸ ਚਾਂਸਲਰਾਂ ਨੂੰ ਜਿਨ੍ਹਾਂ ਨੇ ਇੰਟਰਵਿਊ ਦਿੱਤੇ ਵੀ ਜੇ ਤੁਸੀਂ ਇੰਨਾ ਪੜ੍ਹ ਲਿਆ ਜ਼ਿੰਦਗੀ 'ਚ ਤੇ ਤੁਸੀਂ ਕੋਈ ਲੱਜਪਾਲ ਹੋਵੋ ਆਪਣੀ ਪੜ੍ਹਾਈ ਦੀ ਤਾਲੀਮ ਦੇ, ਤੁਸੀਂ ਛੱਡ ਕੇ ਚਲੇ ਜਾਓ ਵੀ ਜੇ ਏਡੀ ਨਲਾਇਕ ਤੇ ਬਿਲਕੁਲ 12 ਪੜ੍ਹੀ ਖਾਤੂਨ ਨੇ ਸਾਡੇ ਇੰਟਰਵਿਊ ਲੈਣੇ ਨੇ ਤੇ ਅਸੀਂ ਨਹੀਂ ਦੇਣੇ, ਤੁਸੀਂ ਹਟ ਜਾਂਦੇ। ਲੇਕਿਨ ਚਲੋ ਖੈਰ ਤੁਹਾਡੀ ਵੀ ਕੋਈ ਮਜਬੂਰੀ ਹੋਏਗੀ। ਬਹਰਹਾਲ ਉਹ ਬਾਜੀ ਨੇ ਜਿਹੜੇ ਇੰਟਰਵਿਊ ਲਏ ਨੇ, ਹੁਣ ਗਵਰਨਰ ਇਹ PDM ਦੇ ਹੀ ਨੇ, ਜ਼ਾਹਿਰ ਹੈ ਪੀਪਲਸ ਪਾਰਟੀ ਦੇ ਨੇ, ਉਹਨਾਂ ਰਿਜੈਕਟ ਕਰ ਦਿੱਤੇ ਨੇ ਬਾਜੀ ਦੇ ਇੰਟਰਵਿਊ ਲਏ ਹੋਏ ਵਾਈਸ ਚਾਂਸਲਰਾਂ ਨੂੰ, ਉਹਨਾਂ ਨੇ ਰਿਜੈਕਟ ਕਰ ਦਿੱਤਾ। ਔਰ ਰਿਜੈਕਸ਼ਨ ਦੀ ਵਜ੍ਹਾ ਇਹ ਦੱਸੀ ਹੈ ਉਹਨਾਂ ਆਖਿਆ ਵੀ ਇਹਨਾਂ 'ਚੋਂ ਕਈ ਵਾਈਸ ਚਾਂਸਲਰ ਇਹੋ ਜਿਹੇ ਲਾ ਦਿੱਤੇ ਗਏ ਨੇ ਜਿਨ੍ਹਾਂ ਦੇ ਉੱਤੇ ਕਰਪਸ਼ਨ ਦੇ ਮੁਕੱਦਮਾਤ ਨੇ ਜਾਂ ਕਰਪਸ਼ਨ ਦੇ ਇਲਜ਼ਾਮਾਤ ਨੇ, ਇਸ ਲਈ ਅਸੀਂ ਇਹਨਾਂ ਨੂੰ ਵਾਈਸ ਚਾਂਸਲਰ ਨਹੀਂ ਬਣਾ ਸਕਦੇ। ਔਰ ਮੈਂ ਮਰੀਮ ਨਵਾਜ਼ ਦੇ ਕਹਿਣ ਦੇ ਉੱਤੇ ਇਹਨਾਂ ਨੂੰ VC ਨਹੀਂ ਲਾ ਸਕਦਾ ਜਿਨ੍ਹਾਂ ਦੇ ਉੱਤੇ ਕਰਪਸ਼ਨ ਦਾ ਕੋਈ ਵੀ ਇਲਜ਼ਾਮ ਹੈ ਜਾਂ ਧੱਬਾ ਹੈ। ਇਹ ਹੁਣ ਗਵਰਨਰ ਪੰਜਾਬ ਨੇ ਅੱਗੋਂ ਇਖਤਲਾਫ ਕੀਤਾ ਹੈ ਤੇ ਜਿਹੜੀ ਤਰਜਮਾਨ ਪੰਜਾਬ ਹਕੂਮਤ ਹੈ ਅਜ਼ਮਾ ਬੁਖਾਰੀ, ਉਹਨੇ ਇਹਦਾ ਜਵਾਬ ਦਿੱਤਾ ਹੈ, ਮਰੀਮ ਨਵਾਜ਼ ਨੇ ਤਾਂ ਨਹੀਂ ਦਿੱਤਾ। ਉਹਨਾਂ ਆਖਿਆ ਜੀ ਕਿ PTI ਦੇ ਬਣਨ ਦੀ ਕੋਸ਼ਿਸ਼ ਨਾ ਕਰਨ ਗਵਰਨਰ ਸਾਹਿਬ, ਹਿਜ਼ਬੇ ਇਖਤਲਾਫ ਜਿਹੜੀ ਉਹ PTI ਹੈ, ਇਹ ਸਾਡੇ ਹਿੱਸਾ ਨੇ ਪੀਪਲਸ ਪਾਰਟੀ ਵਾਲੇ, ਤੇ ਤੁਹਾਡਾ ਕੰਮ ਸਿਰਫ ਮੋਹਰ ਲਾਉਣਾ ਹੈ, ਤੁਹਾਡਾ ਕੰਮ ਡਾਕਖਾਨੇ ਦਾ ਹੈ ਗਵਰਨਰ ਪੰਜਾਬ ਦਾ, ਤੁਹਾਡਾ ਇਸ ਤੋਂ ਵੱਧ ਕੋਈ ਕੰਮ ਨਹੀਂ। ਤੇ ਚੁੱਪ ਕਰਕੇ ਮੋਹਰ ਲਾਓ, ਜਿਹੜਾ ਫੈਸਲਾ ਕਾਬੀਨਾ ਕਰੇ, ਵਜ਼ੀਰ ਆਲਾ ਕਰੇ ਜਾਂ ਅਸੈਂਬਲੀ ਕਰੇ, ਤੁਸੀਂ ਇਹਦੇ ਵਿੱਚ ਉਂਗਲਾਂ ਨਾ ਮਾਰੋ, ਨਾ ਤੁਹਾਨੂੰ ਅਸੀਂ ਇਜਾਜ਼ਤ ਦੇਵਾਂਗੇ। ਤੁਹਾਨੂੰ ਕਿਹਨੇ ਪੁੱਛਿਆ ਗਵਰਨਰ ਪੰਜਾਬ ਸਲੀਮ ਹੈਦਰ ਨੂੰ, ਉਹਨਾਂ ਨੇ ਕਿਹਾ ਵੀ ਤੁਹਾਨੂੰ ਕਿਹਨੇ ਪੁੱਛਿਆ ਹੈ ਵੀ ਕਿਹਨੂੰ VC ਲਾਉਣਾ ਤੇ ਕਿਹਨੂੰ ਨਹੀਂ ਲਾਉਣਾ, ਜਿਹੜੀ ਸਮਰੀ ਭੇਜੀ ਉਹਨੂੰ ਸਾਈਨ ਕਰੋ ਤੇ ਅੱਗੇ ਕਰੋ ਕੰਮ ਨੂੰ। ਬਹਰਹਾਲ ਇਹ ਆਪੋ 'ਚ ਫਸ ਪਏ ਨੇ ਜੀ। ਉਹਨਾਂ ਆਖਿਆ ਜੀ ਕਿ ਜਿਹੜੀ ਤੁਸੀਂ ਸਮਰੀ ਭੇਜੀ ਹੈ ਉਹਦੇ ਜਿਹੜੇ ਤੁਸੀਂ ਨਾਂ ਭੇਜੇ ਨੇ, ਇੱਕ ਤਾਂ ਤੁਸੀਂ ਨਾਂ ਤਜਵੀਜ਼ ਨਹੀਂ ਕਰ ਸਕਦੇ, ਤੁਸੀਂ ਹਰੂਫੇ ਤਹਜੀ ਦੇ ਇਤਬਾਰ ਨਾਲ 3 ਨਾਂ ਭੇਜ ਸਕਦੇ ਹੋ ਮੈਨੂੰ, ਔਰ ਮੈਂ ਆਪਣੀ ਮਰਜ਼ੀ ਨਾਲ ਚੁਣਾਂਗਾ ਵੀ ਉਹਨਾਂ ਦੇ ਵਿੱਚੋਂ ਮੈਂ ਕਿਹੜਾ ਨਾਂ ਚੁਣਨਾ ਹੈ, ਔਰ ਉਹ ਮੇਰੀ ਮਰਜ਼ੀ ਹੋਏਗੀ ਜਾਂ ਸਿਲੈਕਸ਼ਨ ਕਮੇਟੀ ਦੀ ਮਰਜ਼ੀ ਹੋਏਗੀ, ਤੁਸੀਂ ਨਹੀਂ ਚੁਣ ਕੇ ਭੇਜ ਸਕਦੇ। ਇਹ ਉਹਨਾਂ ਨੇ ਜਵਾਬ ਦਿੱਤਾ ਗਵਰਨਰ ਸਾਹਿਬ ਨੇ। ਇਹ ਹੁਣ ਪੈ ਗਿਆ ਜੀ ਰੌਲਾ, ਔਰ ਗਵਰਨਰ ਸਾਹਿਬ ਨੇ ਕਿਹਾ ਵੀ ਮੈਂ 2 ਨੰਬਰ ਕੰਮ ਨਹੀਂ ਕਰਨਾ, ਅਗਰ 2 ਨੰਬਰ ਕੰਮ ਕਰਵਾਉਣਾ ਹੈ ਤਾਂ ਮੈਨੂੰ ਅਲੱਗ ਕਰ ਦਿਓ, ਔਰ ਮੈਂ ਉਹਨਾਂ ਹੀ ਵਾਈਸ ਚਾਂਸਲਰਾਂ ਦੀ ਤਾਇਨਾਤੀ ਕਰਾਂਗਾ ਜਿਨ੍ਹਾਂ ਦੇ ਉੱਤੇ ਕਰਪਸ਼ਨ ਦਾ ਇਲਜ਼ਾਮ ਨਹੀਂ। ਇਹ ਜਨਾਬ ਹੁਣ ਵੈਸੇ ਤਾਂ ਸੋਹਣੀਆਂ ਗੱਲਾਂ ਨਹੀਂ ਲੱਗਦੀਆਂ ਨਾ ਨੂਨ ਵਾਲੇ ਨਾ ਪੀਪਲਸ ਪਾਰਟੀ ਵਾਲਿਆਂ ਦੇ ਮੂੰਹ 'ਚੋਂ ਕਰਪਸ਼ਨ ਤੇ ਕਰਪਸ਼ਨ ਫਰੀ। ਬਹਰਹਾਲ ਦੋਵੇਂ ਇੱਕ ਦੂਜੇ ਨਾਲ ਲੱਗੇ ਨੇ, ਛਿੱਤਰੋ ਛਿੱਤਰੀ ਹੋਏ ਨੇ ਤੇ ਲਿੱਤਰੋ ਲਿੱਤਰੀ, ਚੰਡੋ ਚੰਡੀ, ਉਹ ਤਲਤ ਹੁਸੈਨ ਸਾਹਿਬ ਕਹਿੰਦੇ ਹੁੰਦੇ ਨੇ, ਚੰਡੋ ਚੰਡੀ ਤੇ ਮੁੱਕਿਓ ਮੁੱਕੀ, ਇਹ ਉਹ ਹੋਏ ਨੇ ਇਸ ਵੇਲੇ ਇੱਕ ਦੂਜੇ ਦੇ ਨਾਲ। ਵੇਖਦੇ ਕੀ ਇਹਦਾ ਤਰੀਕਾ ਨਿਕਲਦਾ ਹੈ, ਅੱਗੋਂ ਗੱਲ ਕੀ ਬਣਦੀ। ਅੱਛਾ ਜੀ, ਅਗਲੀ ਖਬਰ ਵਾਲੇ ਪਾਸੇ ਚੱਲਦੇ। ਅਗਲੀ ਖਬਰ ਹੈ ਸਿੰਗਰ ਵੀਲੌਗਰ ਅਲੀ ਆਫਤਾਬ ਸਈਦ ਸਾਹਿਬ ਦੀ ਖਬਰ ਹੈ। ਉਹਨਾਂ ਨੇ ਆਖਿਆ ਜੀ ਕਿ ਮਰੀਮ ਨਵਾਜ਼ ਸਾਹਿਬਾ ਨੇ ਉਹ ਜਿਹੜਾ ਦੁੱਧ ਪਿਲਾਉਣ ਦਾ ਇੱਕ ਕੰਮ ਸ਼ੁਰੂ ਕੀਤਾ ਹੈ, ਜਿਹੜਾ ਇੱਕ ਪ੍ਰੋਗਰਾਮ ਲੈ ਕੇ ਆਈਆਂ ਨੇ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਦੁੱਧ ਪਿਆਉਣਾ ਹੈ, ਤੇ ਉਹ ਡੱਬਾ ਜਾਂ ਉਹ ਪੈਕਟ ਵਾਲਾ ਦੁੱਧ ਪਿਆਉਣਾ ਬੱਚਿਆਂ ਨੂੰ, ਤੁਹਾਨੂੰ ਪਤਾ ਹੀ ਹੈ, ਉਹ ਤੁਸੀਂ ਵੇਖਿਆ ਹੀ ਹੈ ਵੀ ਉਹ ਸ਼ੋਸ਼ਾ ਸਾਰਾ ਸੁਣਿਆ ਸੀ ਤੁਸੀਂ। ਉਹਦੇ 'ਚ ਉਹਨਾਂ ਕਿਹਾ ਵੀ ਉਹਦਾ ਠੇਕਾ ਜਿਹੜਾ ਨਾ ਫੌਜੀ ਫਾਊਂਡੇਸ਼ਨ ਨੂੰ ਲੱਭ ਗਿਆ, ਤੇ ਉਹਦੇ 'ਚੋਂ ਹੁਣ ਦੁੱਧ ਦਾ ਜਿਹੜਾ ਫੌਜੀ ਫਾਊਂਡੇਸ਼ਨ ਨੂੰ ਹੈ ਉਹ 7 ਅਰਬ ਰੁਪਈਆ ਉਹਦੇ 'ਚੋਂ ਮੁਨਾਫਾ ਹੋਏਗਾ। ਇਹ ਕਲੇਮ ਕਰ ਰਹੇ ਨੇ ਸਿੰਗਰ ਵੀ ਨੇ ਤੇ ਵਿਲਾਗਰ ਵੀ ਨੇ ਅਲੀ ਆਫਤਾਬ ਸਈਦ ਸਾਹਿਬ। ਇਹਨਾਂ ਦੇ ਵਾਲਦ ਸਾਹਿਬ ਮੇਰੇ ਖਿਆਲ ਮਿਲਟਰੀ 'ਚ ਕਰਨਲ ਸਨ, ਤੇ ਅੱਜ ਕੱਲ੍ਹ ਖਾਸਾ ਮਿਲਟਰੀ ਨਾਲ ਰਿਲੇਟਡ ਜਿਹੜੇ ਕਾਰੋਬਾਰ ਨੇ ਉਹਨਾਂ ਦੇ ਵਿੱਚ ਜਿਹੜੀ ਕਰਪਸ਼ਨ ਹੈ ਉਹਦੇ 'ਤੇ ਖਾਸੀਆਂ ਖਬਰਾਂ ਕਰਦੇ ਨੇ। ਅੱਲਾ ਖੈਰ ਹੀ ਕਰੇ, ਅੱਲਾ ਇਹਨਾਂ ਦੀ ਹਿਫਾਜ਼ਤ ਫਰਮਾਏ। ਬਹਰਹਾਲ ਉਹਨਾਂ ਨੇ ਕਿਹਾ ਜੀ ਕਿ 7 ਅਰਬ ਰੁਪਈਆ ਜਿਹੜਾ ਨਾ ਜੀ ਉਹ ਉਹਨਾਂ ਨੂੰ ਮੁਨਾਫਾ ਹੋਏਗਾ, ਤੇ ਬੱਚਿਆਂ ਨੂੰ ਦੁੱਧ ਮਿਲੇਗਾ ਜਾਂ ਨਹੀਂ,
ਲੇਕਿਨ ਫੌਜੀ ਫਾਊਂਡੇਸ਼ਨ ਦੀਆਂ ਮੌਜਾਂ ਹੋ ਜਾਣਗੀਆਂ। ਇਹ ਇਹਨਾਂ ਦੀ ਖਬਰ ਹੈ। ਹੁਣ ਜ਼ਾਹਿਰ ਹੈ ਇਹਦੇ 'ਤੇ ਇੱਕ ਤਹਿਕੀਕ ਹੋਣੀ ਚਾਹੀਦੀ ਹੈ ਵੀ ਇਹ ਤਾਂ ਇੱਕ ਸਰਕਾਰੀ ਕੰਮ ਹੈ। ਬੱਚਿਆਂ ਨੂੰ ਦੁੱਧ ਪਿਆਉਣਾ ਅਗਰ ਪਿਆਉਣਾ ਤਾਂ 7 ਅਰਬ ਰੁਪਈਏ ਦਾ ਇਹਦੇ 'ਤੇ ਮੁਨਾਫਾ। ਚਲੋ ਕੋਈ 5-10 ਕਰੋੜ ਦਾ ਸਮਝ ਆਉਂਦੀ ਹੈ ਕਿ ਚਲੋ ਥੋੜ੍ਹੀ ਜਿਹੀ ਮਿਹਨਤ ਮਾਰਨੀ ਕਿਸੇ ਡਿਪਾਰਟਮੈਂਟ ਨੇ। 7 ਅਰਬ ਰੁਪਈਏ ਦਾ ਬੱਚਿਆਂ ਨੂੰ ਦੁੱਧ ਪਿਆਉਣ ਦਾ ਮਨਸੂਬੇ 'ਚੋਂ ਮੁਨਾਫਾ, ਇਹ ਅਗਰ ਖਬਰ ਦਰੁਸਤ ਹੈ ਤਾਂ ਇਹ ਤਾਂ ਬੜਾ ਕੰਮ ਖਰਾਬ ਹੈ, ਇਹ ਜਿਹੜਾ ਅਲੀ ਆਫਤਾਬ ਸਈਦ ਸਾਹਿਬ ਨੇ ਕਲੇਮ ਕੀਤਾ। ਅੱਛਾ ਜੀ, ਅੱਗੇ ਚੱਲਦੇ ਹਾਂ। ਅਲੀ ਅਮੀਨ ਗੰਡਾਪੁਰ ਸਾਹਿਬ ਨੇ ਆਪਣਾ ਇੱਕ ਖਿਤਾਬ ਕੀਤਾ। ਉਹਨਾਂ ਨੇ ਕਿਹਾ ਕਿ ਫਾਰਮ 47 ਦੇ ਤਹਿਤ ਬਣਾਈ ਹੋਈ ਜਿਹੜੀ ਗੈਰ ਆਈਨੀ ਹਕੂਮਤ ਹੈ, ਗੈਰ ਆਈਨੀ ਹਕੂਮਤ ਆਖ ਦਿੱਤਾ ਜਿਹੜੀ ਇਸ ਵੇਲੇ ਕੱਲੀ ਹਕੂਮਤ ਹੀ ਨਹੀਂ ਬਲਕਿ ਪੂਰੀ ਰਜੀਮ ਹੈ, ਮੈਂ ਤਾਂ ਆਖਾਂਗਾ, ਮੈਂ ਕੱਲੀ ਹਕੂਮਤ ਆਖ ਦਿੱਤੀ। ਇਹਨਾਂ ਦੇ ਕੋਲੋਂ ਮੈਂ ਕਿਸੇ ਸੂਰਤ ਮਾफ़ੀ ਨਹੀਂ ਮੰਗਾਂਗਾ। ਮਾफ़ੀ ਇਹਨਾਂ ਨੇ ਮੰਗਣੀ ਹੈ ਸਾਡੇ ਕੋਲੋਂ। ਜਿਸ ਤਰ੍ਹਾਂ ਇਹਨਾਂ ਸਾਡੇ ਜ਼ਿਲੇ ਸ਼ਾਹ ਨੂੰ ਸ਼ਹੀਦ ਕੀਤਾ, ਜਿਹੜੇ ਜ਼ੁਲਮ ਕੀਤੇ, ਉਹਨਾਂ ਕਿਹਾ ਵੀ ਇੱਥੇ ਮਰੀਮ ਨਵਾਜ਼ ਅਤੇ ਦੂਜੇ ਜਿਹੜੇ PDM ਵਾਲੇ ਅਤੇ ਸਾਰੇ ਰਜੀਮ ਵਾਲੇ ਨੇ ਉਹ ਆਉਂਦੇ ਨੇ ਕਿ ਅਲੀ ਅਮੀਨ ਗੰਡਾਪੁਰ ਸਾਡੇ ਕੋਲ ਮਾफ़ੀ ਮੰਗੇ। ਉਹਨਾਂ ਕਿਹਾ ਮੈਂ ਕਾਹਦੀ ਮਾफ़ੀ ਮੰਗਾ, ਮੈਂ ਇਹਨਾਂ ਦੇ ਕੋਲੋਂ ਬਿਲਕੁਲ ਕਿਸੇ ਚੀਜ਼ ਦੀ, ਉਹਨਾਂ ਨੇ ਲਫ਼ਜ਼ ਇਸਤੇਮਾਲ ਕੀਤਾ ਪਸ਼ਤੋ 'ਚ ਮਾफ़ੀ ਨਿਸ਼ਤਾ। ਉਹਨਾਂ ਕਿਹਾ ਕੋਈ ਮਾफ़ੀ ਨਹੀਂ, ਮਾफ़ੀ ਤੁਸੀਂ ਮੰਗਣੀ ਹੈ ਅਤੇ ਜਿਹੜੇ ਜੁਰਮ ਕੀਤੇ ਨੇ ਉਹ ਮੈਨੂੰ ਲੱਗਦਾ ਵੀ ਅਗਲੀ ਸਾਰੀ ਉਮਰ ਤੁਹਾਡੀ ਮਾਫ਼ੀਆਂ ਮੰਗਦਿਆਂ ਹੀ ਹੁਣ ਲੰਘ ਜਾਣੀ। ਉਹਨਾਂ ਇਹ ਵੀ ਦੱਸਿਆ ਵੀ ਹੁਣ ਅਗਲਾ ਜਲਸਾ 29 ਤਾਰੀਖ ਨੂੰ ਜਿਹੜਾ ਉਹ ਮਿਆਂਵਾਲੀ 'ਚ ਕਰਾਂਗੇ, ਉਸ ਤੋਂ ਬਾਅਦ ਫਿਰ ਪਿੰਡੀ 'ਚ ਕਰਾਂਗੇ। ਅਗਲੇ ਜਲਸੇ ਦੀ ਵੀ ਉਹਨਾਂ ਕਾਲ ਦੇ ਦਿੱਤੀ ਔਰ ਮਾफ़ੀ ਮੰਗਣ ਤੋਂ ਵੀ ਮੁਕੰਮਲ ਇਨਕਾਰ ਕਰ ਦਿੱਤਾ ਹੈ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਹੈ ਕਿ ਸ਼ਹਿਬਾਜ਼ ਸ਼ਰੀਫ ਦੇ ਹੱਥੋਂ ਮੁਲਕ ਦੀ ਤਕਦੀਰ ਮੈਂ ਬਦਲਦੇ ਨਹੀਂ ਦੇਖ ਰਿਹਾ। ਕੁਛ ਵੀ ਹੋ ਸਕਦਾ ਹੈ, 10-15 ਦਿਨ ਇੰਤਜ਼ਾਰ ਕਰ ਲਓ। ਬਜ਼ਾਹਰ ਚੀਜ਼ਾਂ ਕੰਟਰੋਲ 'ਚ ਲੱਗ ਰਹੀਆਂ ਨੇ ਪਰ ਕੰਟਰੋਲ 'ਚ ਹੈ ਨਹੀਂ, ਇਹ ਰਮੇਸ਼ ਕੁਮਾਰ ਸਾਹਿਬ ਕਹਿ ਰਹੇ ਨੇ। ਅੱਛਾ, ਰਮੇਸ਼ ਕੁਮਾਰ ਸਾਹਿਬ ਜਿਹੜੇ ਨੇ ਇਹ ਪਾਕਿਸਤਾਨੀ ਮਿਲਟਰੀ ਸਟੈਬਲਿਸ਼ਮੈਂਟ ਦੇ ਬੜੇ ਕਰੀਬ ਨੇ। ਇਹ ਵੀ ਤੁਸੀਂ ਬਸ ਮੁਨੀਰ ਫਾਰੂਕ ਸਾਹਿਬ ਤਰ੍ਹਾਂ ਹੀ ਇਹਨਾਂ ਦਾ ਤਲਕ ਸਮਝੋ ਕਿ ਬਹੁਤ ਹੀ ਕਰੀਬੀ ਤਲਕ ਹੈ ਇਹਨਾਂ ਦਾ। ਅਤੇ ਜਦੋਂ ਕੋਈ ਗੱਲ ਕਰਦੇ ਨੇ ਤਾਂ ਉਹਨਾਂ ਦੇ ਬਿਹਾਫ 'ਤੇ ਹੀ ਕਰਦੇ ਨੇ, ਉਹਨਾਂ ਦੇ ਕਹਿਣ ਤੋਂ ਬਗੈਰ ਇਹ ਗੱਲ ਨਾ ਕਰਦੇ ਨੇ ਨਾ ਕਰ ਸਕਦੇ ਨੇ। ਅਤੇ ਅਗਰ ਇਹ ਕਹਿਣ ਡਏ ਨੇ ਵੀ ਸ਼ਹਿਬਾਜ਼ ਸ਼ਰੀਫ ਦੇ ਹੱਥੋਂ ਮੁਲਕ ਦੀ ਤਕਦੀਰ ਬਦਲਦੇ ਨਹੀਂ ਦੇਖ ਰਿਹਾ, ਮਤਲਬ ਕਿ ਸ਼ਹਿਬਾਜ਼ ਸ਼ਰੀਫ ਨੂੰ ਮੈਂ ਵਜ਼ੀਰ ਆਜ਼ਮ ਨਹੀਂ ਦੇਖ ਰਿਹਾ ਮਜ਼ੀਦ। ਇਹ ਕਹਿਣਾ ਇਹ ਚਾਹ ਰਹੇ ਨੇ। ਕੁਛ ਵੀ ਹੋ ਸਕਦਾ, 10-15 ਦਿਨ ਇੰਤਜ਼ਾਰ ਕਰ ਲਓ। ਬਜ਼ਾਹਰ ਚੀਜ਼ਾਂ ਕੰਟਰੋਲ 'ਚ ਲੱਗ ਰਹੀਆਂ ਨੇ ਪਰ ਹੈ ਨਹੀਂ। ਇਹ ਸਾਰੇ ਜਿਹੜੇ ਵੀ ਤਜੀਆ ਨਿਗਾਰ ਨੇ ਜ਼ਿਆਦਾਤਰ ਇਹੀ ਗੱਲ ਕਰ ਰਹੇ ਨੇ। ਹੁਣ ਰਮੇਸ਼ ਕੁਮਾਰ ਦੇ ਮੂੰਹੋਂ ਇਹ ਗੱਲ ਪਤਾ ਲੱਗਣੀ, ਇਹ ਤਾਂ ਬਹੁਤ ਹੀ ਇੰਟਰਸਟਿੰਗ ਗੱਲ ਹੈ। ਅੱਛਾ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਰੱਖਣੇ ਬੜੀ ਇੰਟਰਸਟਿੰਗ ਹੈ। ਉਹ ਇਹ ਹੈ ਕਿ ਇੰਟਰਨੈਸ਼ਨਲ ਇਸਲਾਮਿਕ ਯੂਨੀਵਰਸਿਟੀ ਦੇ ਵਿੱਚ ਕਾਜ਼ੀ ਫਾਇਜ਼ ਈਸਾ ਸਾਹਿਬ, ਉਹਨਾਂ ਦਾ ਜਿਹੜਾ ਬੋਰਡ ਆਫ ਟਰਸਟੀ ਉਹਦੇ ਮੈਂਬਰ ਸਨ। ਉੱਥੇ ਮੀਟਿੰਗ ਅਟੈਂਡ ਕਰਨ ਗਏ ਅਤੇ ਉੱਥੇ ਇਹਨਾਂ ਦਾ ਕੋਈ ਇੱਕ ਸੈਕਟਰੀ ਹੈ ਜਿਹੜਾ ਪਹਿਲਾਂ ਉੱਥੇ ਕੰਮ ਕਰਦਾ ਰਿਹਾ ਯੂਨੀਵਰਸਿਟੀ 'ਚ, ਉਹਨੂੰ ਯੂਨੀਵਰਸਿਟੀ ਤੋਂ ਹਟਾਇਆ ਗਿਆ ਸੀ। ਗਲਤ ਹਟਾਇਆ ਗਿਆ ਜਾਂ ਸਹੀ, ਇੰਟਰਨੈਸ਼ਨਲ ਇਸਲਾਮਿਕ ਯੂਨੀਵਰਸਿਟੀ 'ਚ ਵੀ ਵੈਸੇ ਬੜੀ ਸਿਆਸਤ ਚੱਲਦੀ, ਉੱਥੇ ਵੀ ਲੋਕਾਂ ਨੂੰ ਗਲਤ ਸਹੀ ਤਰੀਕੇ ਨਾਲ ਹਟਾਇਆ ਜਾਂਦਾ ਹੈ, ਇਹਦੇ 'ਚ ਕੋਈ ਸ਼ੱਕ ਨਹੀਂ। ਲੇਕਿਨ ਬਹਰਹਾਲ ਗਲਤ ਹਟਾਇਆ ਗਿਆ ਸੀ ਜਾਂ ਸਹੀ, ਉਹ ਤਾਂ ਅਦਾਲਤ 'ਚ ਫੈਸਲਾ ਹੋ ਸਕਦਾ ਜਾਂ ਕੇਸ ਕੀਤਾ ਜਾ ਸਕਦਾ। ਲੇਕਿਨ ਕਾਜ਼ੀ ਸਾਹਿਬ ਉਸ ਚੱਕਰ ਦੇ ਵਿੱਚ ਸਿੱਧੇ ਹੋ ਗਏ ਇੰਟਰਨੈਸ਼ਨਲ ਇਸਲਾਮਿਕ ਯੂਨੀਵਰਸਿਟੀ ਨੂੰ। ਇਹ ਉਹਨਾਂ ਦੇ ਬੋਰਡ ਆਫ ਟਰਸਟੀਜ਼ ਦੇ ਮੈਂਬਰ ਸਨ। ਹੁਣ ਮਤੀਉੱਲਾ ਜਾਨ ਸਾਹਿਬ ਨੇ ਇਹਨਾਂ ਦੀ ਉਹ ਜਿਹੜੀ ਪੂਰੀ ਕਨਵਰਸੇਸ਼ਨ ਸੀ ਨਾ ਬੋਰਡ ਆਫ ਟਰਸਟੀਜ਼ ਦੀ ਮੀਟਿੰਗ, ਜਿਹਦੇ ਵਿੱਚ ਸਾਊਦੀ ਅਰਬ ਤੋਂ ਵੀ ਸਨ ਉਹਨਾਂ ਦੇ ਮੈਂਬਰ ਔਰ ਪ੍ਰੈਜ਼ੀਡੈਂਟ ਔਰ ਦੂਸਰੇ ਯੂਨੀਵਰਸਿਟੀ ਦੇ ਇੰਟਰਨੈਸ਼ਨਲ ਇਸਲਾਮਿਕ ਯੂਨੀਵਰਸਿਟੀ ਦੇ ਕੁਝ ਮਲੇਸ਼ੀਆ ਤੋਂ ਵੀ ਸਨ, ਉਹਨਾਂ ਸਾਰਿਆਂ ਦੇ ਸਾਹਮਣੇ ਇਹਨਾਂ ਨੇ ਜੋ ਉੱਥੇ ਅਲਮ ਗਲਮ ਜੋ ਕੁਝ ਬੋਲਿਆ ਇਹਨਾਂ ਨੇ, ਉਹ ਮੈਂ ਤੁਹਾਨੂੰ ਦੱਸ ਨਹੀਂ ਸਕਦਾ। ਮਤਲਬ ਕਿ ਸ਼ਦੀਦ ਬਦਤਮੀਜ਼ੀ ਕੀਤੀ। ਇੱਕ ਉੱਥੇ ਜਿਹੜੇ ਬੰਦੇ ਨਾਲ ਇਹਨਾਂ ਦੇ ਸੈਕਟਰੀ ਦੀ ਜਿਹਦੇ ਨਾਲ ਦੁਸ਼ਮਣੀ ਸੀ, ਜਮਾਨੀ ਸਾਹਿਬ ਸਨ ਕੋਈ, ਉਹਨਾਂ ਦੇ ਪਿੱਛੇ ਲੱਠ ਲੈ ਕੇ ਪੈ ਗਏ ਜਨਾਬ। ਅਤੇ ਜਮਾਨੀ ਗਰੀਬ ਨੂੰ ਤਾਂ ਬਸ ਇਹ ਚਾਹੁੰਦੇ ਸਨ ਵੀ ਉਸੇ ਦਿਨ ਹੀ ਹਲਾਲ ਕਰਦੇ ਹਾਂ ਉੱਥੇ। ਬਹਰਹਾਲ ਮੇਰਾ ਖਿਆਲ ਬੜੀ ਮੁਸ਼ਕਿਲ ਯੂਨੀਵਰਸਿਟੀ ਦੀ ਰੈਕਟਰ ਔਰ ਦੂਸਰਿਆਂ ਇਹਨਾਂ ਦੀ ਮਿੰਨਤ ਸਮਾਜਤ ਕਰਕੇ ਇਹਨਾਂ ਕੋਲ ਆਪਣੇ ਆਪ ਨੂੰ ਬਚਾਇਆ। ਬੜੀ ਸ਼ਦੀਦ ਇਹਨਾਂ ਬਦਤਮੀਜ਼ੀ ਕੀਤੀ ਉੱਥੇ। ਇਹਨਾਂ ਪਾਕਿਸਤਾਨੀਆਂ ਦੇ ਬਾਰੇ ਵੀ ਇਤਨੀਆਂ ਘਟੀਆ ਗੱਲਾਂ ਕੀਤੀਆਂ। ਮੈਨੂੰ ਜਿਹੜੇ ਸਾਊਦੀ ਅਰਬ ਦੇ ਸ਼ਹਿਰੀ ਬੈਠੇ ਸਨ ਉਹਨਾਂ ਦੇ ਸਾਹਮਣੇ ਪਾਕਿਸਤਾਨੀ ਕੌਮ ਦਾ, ਪਾਕਿਸਤਾਨ ਦਾ ਜ਼ਿਕਰ ਐਡੇ ਭੈੜੇ ਲਫ਼ਜ਼ਾਂ 'ਚ ਕੀਤਾ ਕਿ ਉਹ ਤੁਹਾਨੂੰ ਹੁਣ ਸੁਣਵਾ ਦਿੰਦੇ। ਤੁਸੀਂ ਜ਼ਰਾ ਸੁਣੋ, ਇਹ ਜ਼ਰਾ ਸੁਣੋ ਪਹਿਲਾਂ ਇਹ ਕੀ ਆਖਦੇ ਸਨ ਉੱਥੇ। शॉर्ट क्लिप्स जो कि चीफ जस्टिस थ्रू आउट इजलास जिस लहजे में बात करते रहे हैं। You want me to say that? I will say it. You're a puppet. You want to hear that? It's for your own interest, Mr. President. This is local issue. Don't get involved. This dirty issue. Okay, but I'm just saying it's a very serious allegation. When Al Hassan, please just hear me out. When the FIA finds out, do you want? I'll call the Director General of FIA. Okay? I'll call you as well. Come to my chamber if you want that. Why are you concerning yourself with this dirty, filthy matter? It has no concern with you. You're persons at a lowly level to task. Fine, please go down that road. Be faced to come in the court of law. The hell is chilly, but तो हमें डूब मरना चाहिए. ये इस्लाम का नाम लेता यहूदी नहीं करते हैं, ईसाई नहीं करते हैं. Now I'm disgusted. Go on beyond. It's good for you. I'm saying it's good for you. Don't understand this. But why, for the sake of two lowly Pakistanis, I repeat, Pakistanis, is such a defense of Mr. Jumani salary and not be allowed to enter the university? Professor Dr. MS.
तो आपने सुना ਸੁਣ ਲਿਆ ਜੇ ਇਹ ਕਾਜ਼ੀ ਸਾਹਿਬ ਉੱਥੇ ਪਾਕਿਸਤਾਨੀਆਂ ਦੇ ਬਾਰੇ ਸਭ ਕੁਝ ਫਰਮਾ ਰਹੇ ਸਨ ਔਰ ਸਾਊਦੀ ਜਿਹੜੀ ਉੱਥੇ ਬੈਠੇ ਹੋਏ ਸਨ ਉਸ ਬੋਰਡ ਆਫ ਟਰਸਟੀ ਦੇ ਮੈਂਬਰ ਉਹਨਾਂ ਨੂੰ ਕਹਿੰਦੇ ਸਨ ਵੀ ਇਹ ਤੇ ਪਾਕਿਸਤਾਨੀਆਂ ਦਾ ਘਟੀਆ ਜਿਹਾ ਮਾਮਲਾ ਹੈ, ਤੁਸੀਂ ਇਹਦੇ ਵਿੱਚ ਕਿਉਂ ਘਟੀਆ ਜੇ ਪਾਕਿਸਤਾਨੀ ਤੇ ਘਟੀਆ ਜੇ ਮਾਮਲੇ ਦੇ ਵਿੱਚ ਇੰਟਰਫੇਅਰ ਕਰ ਰਹੇ ਹੋ। ਬਹਰਹਾਲ ਕਾਜ਼ੀ ਸਾਹਿਬ ਉੱਥੇ ਇਹ ਮਤੀਉੱਲਾ ਜਾਨ ਸਾਹਿਬ ਦੇ YouTube ਤੇ ਜਾ ਕੇ ਤੁਸੀਂ 1 ਘੰਟੇ ਦੀ ਆਡੀਓ ਸੁਣ ਸਕਦੇ ਹੋ। ਇਹਦੇ ਵਿੱਚ ਕੋਈ ਕਸਰ ਛੱਡੀ ਨਹੀਂ ਉਹਨਾਂ ਬਦਤਮੀਜ਼ੀ ਕਰਨ ਦੀ, ਮਤਲਬ ਜਿਤਨੀ ਬਦਤਮੀਜ਼ੀ ਹੋ ਸਕਦੀ ਸੀ ਉਨੀ ਬਦਤਮੀਜ਼ੀ ਉਹਨਾਂ ਕਰ ਛੱਡੀ ਔਰ ਮਤਲਬ ਜਿਹੜੀ ਨਹੀਂ ਸੀ ਹੋ ਸਕਦੀ ਬਲਕਿ ਉਹ ਵੀ ਕਰ ਛੱਡੀ। ਅਤੇ ਯੂਨੀਵਰਸਿਟੀ ਵਾਲਿਆਂ ਦਾ ਧੰਨ ਹੌਸਲਾ ਹੈ ਕਿ ਇਸ ਸ਼ੈਤਾਨ ਆਜ਼ਮ ਸਾਹਿਬ ਨੂੰ ਉੱਥੇ ਬਰਦਾਸ਼ਤ ਕੀਤਾ, ਲੇਕਿਨ ਇਹਨਾਂ ਕਸਰ ਕੋਈ ਛੱਡੀ ਨਹੀਂ ਉਸ ਯੂਨੀਵਰਸਿਟੀ ਦੇ ਵਿੱਚ। ਅੱਛਾ ਜੀ, ਥਰਪਾਰਕਰ ਦੇ ਵਿੱਚ ਅਸਮਾਨੀ ਬਿਜਲੀ ਗਿਰਨ ਦੇ ਨਾਲ 100 ਤੋਂ ਜ਼ਿਆਦਾ ਅਫਰਾਦ ਹਲਾਕ ਹੋ ਚੁੱਕੇ ਨੇ। ਸਿੰਧ ਦੇ ਜ਼ਿਲ੍ਹੇ ਥਰਪਾਰਕਰ 'ਚ ਅਸਮਾਨੀ ਬਿਜਲੀ ਗਿਰਨ ਦੇ ਨਾਲ 5 ਸਾਲ ਦੇ ਵਿੱਚ 100 ਤੋਂ ਜ਼ਿਆਦਾ ਲੋਕ ਜਿਹੜੇ ਨੇ ਉਹ ਹਲਾਕ ਹੋ ਗਏ ਨੇ। ਇਜ਼ਾਫਾ ਹੋ ਰਿਹਾ ਅਸਮਾਨੀ ਬਿਜਲੀ ਡਿੱਗਣ ਦਾ। ਗੁਜ਼ਸ਼ਤਾ 5 ਸਾਲਾਂ 'ਚ 100 ਬੰਦੇ ਜਿਹੜੇ ਨੇ ਉਹ ਜਾਂ ਬਹਕ ਹੋਏ ਨੇ ਔਰ 3000 ਮਵੇਸ਼ੀ ਵੀ ਜਿਹੜੇ ਜਾਨਵਰ ਨੇ, ਡੰਗਰ ਨੇ, ਉਹ ਵੀ ਮਾਰੇ ਗਏ ਨੇ ਅਸਮਾਨੀ ਬਿਜਲੀ ਜਿਹੜੀ ਹੈ ਉਹ ਡਿੱਗਣ ਨਾਲ। ਇਹ ਹੁਣ ਥਰ ਮੇ ਜਿਹੜੀਆਂ ਬਾਰਿਸ਼ਾਂ ਅਤੇ ਥਰ ਦੇ ਜਿਹੜੇ ਬਾਸੀ ਨੇ ਉਹ ਬਾਇਸੇ ਰਹਿਮਤ ਸਮਝਦੇ ਨੇ ਜਦੋਂ ਬਾਰਿਸ਼ ਹੁੰਦੀ, ਲੇਕਿਨ ਹੁਣ ਬਾਰਿਸ਼ਾਂ ਦੇ ਨਾਲ ਅਸਮਾਨੀ ਬਿਜਲੀ ਜਿਹੜੀ ਹੈ ਉਹ ਕੜਕਣ ਦੀ ਔਰ ਡਿੱਗਣ ਦੇ ਵਾਕਿਆਤ ਵੀ ਜ਼ਿਆਦਾ ਹੋਣ ਡਏ ਨੇ, ਜਿਹਦੇ ਨਾਲ ਥਰ ਦੇ ਬਾਸੀਆਂ ਅਤੇ ਮਾਲ ਮਵੇਸ਼ੀਆਂ ਦੀ ਜ਼ਿੰਦਗੀ ਮੁਸ਼ਕਿਲ ਹੁੰਦੀ ਜਾ ਰਹੀ ਹੈ। ਇਹ ਹੁਣ ਵੈਸੇ ਤਾਂ ਅਸੀਂ ਇਹਨੂੰ ਕੁਦਰਤੀ ਗੱਲ ਹੀ ਆਨੇ ਹਾਂ, ਲੇਕਿਨ ਇਹ ਰੌਲਾ ਇਹਦਾ ਸਿਰਫ ਔਰ ਸਿਰਫ ਇਹ ਹੈ ਕਿ ਇਹ ਜਿਹੜੇ ਇਸ ਵੇਲੇ ਅਸੀਂ ਦਰਖਤ ਕੱਟ ਛੱਡੇ ਨੇ, ਗਲੋਬਲ ਵਾਰਮਿੰਗ ਹੋਈ ਹੈ। ਇਹ ਜੋ ਕੁਝ ਇਮਰਾਨ ਖਾਨ ਆਂਦਾ ਹੁੰਦਾ ਸੀ ਪਿਛਲੀਆਂ ਗੱਲਾਂ ਦੇ ਉੱਤੇ, ਮੌਸਮੀਆਤੀ ਜਿਹੜੀਆਂ ਤਬਦੀਲੀਆਂ ਹੋਈਆਂ ਨੇ, ਦਰਖਤ ਵੱਢ ਛੱਡੇ ਨੇ, ਗਲੋਬਲ ਵਾਰਮਿੰਗ ਹੋ ਰਹੀ ਹੈ, ਹਰ ਪਾਸੇ ਤਬਾਹੀ ਹੈ, ਕਾਰਬਨ ਐਮਿਸ਼ਨ ਵੱਧ ਗਿਆ ਪੂਰੀ ਦੁਨੀਆ ਦੇ ਵਿੱਚ। ਇਸ ਵਜ੍ਹਾ ਤੋਂ ਜਿਹੜੇ ਮਾਹੌਲੀਆਤੀ ਤਬਦੀਲੀਆਂ ਹੋਈਆਂ ਨੇ ਉਹਨਾਂ ਦੀ ਵਜ੍ਹਾ ਤੋਂ ਇਹ ਸਾਰਾ ਕੁਝ, ਜ਼ਿਆਦਾ ਸੈਲਾਬ, ਅਸਮਾਨੀ ਬਿਜਲੀ, ਇਹ ਸਾਰੀਆਂ ਮੁਸੀਬਤਾਂ ਆ ਰਹੀਆਂ ਨੇ। ਅਤੇ ਮਾੜੇ ਬੰਦੇ 'ਤੇ ਬਹੁਤੀਆਂ ਮੁਸੀਬਤਾਂ ਪੈਂਦੀਆਂ ਨੇ, ਤੁਹਾਨੂੰ ਪਤਾ, ਤੇ ਉਹ ਮਰ ਰਹੇ ਨੇ। ਇਹ ਪੂਰੀ ਦੁਨੀਆ 'ਚ ਹੀ ਇਹ ਮਾਮਲਾ ਜ਼ਿਆਦਾ ਹੋਇਆ ਹੈ। ਇਹ ਉਦੋਂ ਹੀ ਕੰਟਰੋਲ ਹੋ ਸਕਦਾ ਹੈ ਜਦੋਂ ਅਸੀਂ ਇਨਵਾਇਰਮੈਂਟਲ ਜਿਹੜੇ ਮਾਮਲਾਤ ਨੇ ਉਹਨਾਂ ਨੂੰ ਅਗਰ ਅਸੀਂ ਦਰੁਸਤ ਕਰੀਏ ਔਰ ਦਰਖਤ ਜ਼ਿਆਦਾ ਲਾਈਏ, ਆਪਣੇ ਮਾਹੌਲ ਦਾ ਖਿਆਲ ਰੱਖੀਏ। ਜਿਸ ਤਰ੍ਹਾਂ ਇਮਰਾਨ ਖਾਨ ਪ੍ਰੈਫਰ ਕਰਦਾ ਸੀ ਕਿ ਉਹ ਬਿਲੀਅਨ ਟਰੀ ਔਰ ਸਭ ਕੁਝ, ਉਹ ਤਾਂ ਹੁਣ ਸਾਰਾ ਕੁਝ ਹੀ ਖਤਮ ਹੋ ਗਿਆ। ਤੁਹਾਨੂੰ ਪਤਾ ਹੁਣ ਤਾਂ ਚੋਰ ਆ ਗਏ ਨੇ, ਉਹ ਤਾਂ ਉਦੋਂ ਵੀ ਆਉਂਦੇ ਸਨ ਵੀ ਦਰਖਤ ਇੰਨੇ ਨਹੀਂ ਇੰਨੇ ਲੱਗੇ, ਉਸ ਵੇਲੇ ਦਰਖਤ ਗੜਾਉਂਦੇ ਸਨ, ਬਜਾਏ ਇਸ ਦੇ ਕਿ ਜਿਹੜਾ ਚੰਗਾ ਕੰਮ ਕੀਤਾ ਉਹਦੀ ਤਾਰੀਫ ਕਰਨ, ਉਦੋਂ ਵੀ ਮਿੰਗਣਾ ਹੀ ਪਾਉਂਦੇ ਸਨ ਉਸ ਕੰਮ 'ਚ। ਅੱਛਾ ਜੀ, ਅਗਲੀ ਖਬਰ ਇਹ ਹੈ ਕਿ ਹਿੰਦੁਸਤਾਨ ਦੇ ਵਿੱਚ ਇੰਤਹਾ ਪਸੰਦ ਤਨਜ਼ੀਮ ਜਿਹੜੀ ਬਾਲ ਠਾਕਰੇ ਸਾਹਿਬ ਦੀ, ਹੁਣ ਤੇ ਰਾਜ ਠਾਕਰੇ ਉਹਨਾਂ ਨੂੰ ਆਖਦੇ ਨੇ, ਮੇਰੇ ਖਿਆਲ ਨੈਫਿਊ ਨੇ, ਸ਼ਿਵ ਸੈਨਾ ਫਾਊਂਡਰ ਜਿਹੜੇ ਸਨ ਬਾਲ ਠਾਕਰੇ ਸਾਹਿਬ ਜਿਹਨਾਂ ਨੂੰ ਆਉਂਦੇ ਸਨ, ਉਹਨਾਂ ਨੇ ਉੱਥੇ ਇੰਤਹਾ ਪਸੰਦ ਜਿਹੜੀ ਤਨਜ਼ੀਮ ਹੈ ਉਹਨਾਂ ਪਾਕਿਸਤਾਨੀ ਫਿਲਮ ਦੀ ਲੈਜੈਂਡ ਆਫ ਮੌਲਾ ਜੱਟ ਦੀ ਭਾਰਤ 'ਚ ਰਿਲੀਜ਼ ਤੋਂ ਪਹਿਲਾਂ ਹੀ ਧਮਕੀਆਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਨੇ ਔਰ ਉਹਨਾਂ ਆਖਿਆ ਵੀ ਜਿਹੜੇ ਸਿਨੇਮਾ ਵਾਲਿਆਂ ਨੇ ਇੱਥੇ ਕੋਈ ਇਹ ਫਿਲਮ ਦੀ ਨੁਮਾਇਸ਼ ਕੀਤੀ ਪਾਕਿਸਤਾਨੀ ਲੈਜੈਂਡ ਆਫ ਮੌਲਾ ਜੱਟ ਦੀ, ਉਹਨਾਂ ਦੇ ਫਿਰ ਇੱਥੇ ਅਸੀਂ ਤਸੱਲੀ ਕਰਾਵਾਂਗੇ, ਉਹਨਾਂ ਦੀ ਦਰੁਸਤਗੀ ਕਰਾਵਾਂਗੇ ਅਤੇ ਇਹ ਤੁਸੀਂ ਕੰਮ ਕਿਸੇ ਸੂਰਤ ਨਹੀਂ ਕਰਨਾ ਔਰ ਇੱਥੇ ਫਿਲਮ ਨਹੀਂ ਜਿਹੜੀ ਹੈ। ਮਹਾਰਾਸ਼ਟਰਾ ਦੇ ਵਜ਼ੀਰ ਆਲਾ ਨੂੰ ਉਹਨਾਂ ਨੇ ਆਖਿਆ ਵੀ ਖੁਦ ਹੀ ਸੋਚ ਲੈ, ਅਗਰ ਇਹ ਸਾਡੀ ਰਿਆਸਤ ਦੇ ਵਿੱਚ ਮਹਾਰਾਸ਼ਟਰਾ ਦੇ ਵਿੱਚ ਉਹਨਾਂ ਨੇ ਪਾਕਿਸਤਾਨੀ ਫਿਲਮ ਦੀ ਰੂਨਮਾਈ ਹੋਣ ਦਿੱਤੀ ਅਤੇ ਫਿਰ ਅਸੀਂ ਇੱਥੇ ਜਿਹੜਾ ਕੁੱਟਮਾਰ ਕਰਾਂਗੇ। ਇਹ ਬਹਰਹਾਲ ਨਵੀਂ ਗੱਲ ਕੋਈ ਨਹੀਂ, ਮੋਦੀ ਦੇ ਮੁਲਕ ਦੇ ਵਿੱਚ ਜ਼ਿਆਦਾਤਰ ਉੱਥੇ ਇਸ ਤਰ੍ਹਾਂ ਦੇ ਹੀ ਕੰਮ ਚੱਲ ਰਹੇ ਨੇ। ਅੱਛਾ ਜੀ, ਅੱਗੋਂ ਤੁਹਾਡੇ ਸਾਹਮਣੇ ਜਿਹੜੀ ਖਬਰ ਰੱਖਣੀ ਹੈ ਉਹ ਸੋਨੀਆ ਔਰ ਅਬਦੁਲ, ਇਹਨਾਂ ਦੀ ਕਹਾਣੀ ਹੈ। ਸੋਨੀਆ ਔਰ ਅਬਦੁਲ ਦੋਨੋਂ ਪਾਕਿਸਤਾਨ ਤਹਿਰੀਕ ਇਨਸਾਫ ਦੇ ਬੜੇ ਹੀ ਤਗੜੇ ਵਰਕਰ। ਲਾਹੌਰ ਦੇ ਵਿੱਚ ਗਲੀ ਗਲੀ ਜਾ ਕੇ ਇਹਨਾਂ ਨੇ ਜਿਹੜਾ ਛੋਟਾ ਲਾਊਡ ਸਪੀਕਰ ਹੁੰਦਾ ਉਹਦੇ ਨਾਲ ਗਲੀ ਗਲੀ ਜਾ ਕੇ ਜਲਸੇ 'ਚ ਲੋਕਾਂ ਨੂੰ ਸ਼ਰਾਕਤ ਕਰਨ ਲਈ ਆਮਾਦਾ ਕੀਤਾ, ਐਲਾਨ ਕੀਤਾ, ਇਮਰਾਨ ਖਾਨ ਦਾ ਪੈਗਾਮ ਪਹੁੰਚਾਇਆ ਅਤੇ ਇਸ ਜੁਰਮ ਦੇ ਵਿੱਚ ਇਹਨਾਂ ਨੂੰ ਅਰੈਸਟ ਕਰ ਲਿਆ ਦੋਨਾਂ ਨੂੰ ਔਰ ਅਰੈਸਟ ਕਰਕੇ ਇਹਨਾਂ ਨੂੰ 3 ਦਿਨ 4 ਦਿਨ ਜੇਲ੍ਹ 'ਚ ਰੱਖਿਆ ਅਤੇ ਹੁਣ ਇਹ ਰਿਲੀਜ਼ ਹੋਏ ਨੇ ਜ਼ਮਾਨਤ 'ਤੇ ਉੱਥੋਂ। ਇਹ ਜ਼ੁਲਮ ਹੈ। ਸ਼ੁਕਰ ਇਹ ਹੈ ਕਿ ਇਹਨਾਂ ਦੀ ਜ਼ਮਾਨਤ ਜੱਜ ਸਾਹਿਬ ਨੇ ਦੇ ਦਿੱਤੀ ਹੈ। ਸੋਨੀਆ ਬੀਬੀ ਨੂੰ ਵੀ ਅਤੇ ਅਬਦੁਲ ਨੂੰ ਵੀ 3-3 ਦਿਨ 4-4 ਦਿਨ ਜੇਲ੍ਹ ਦੇ ਵਿੱਚ ਰਹਿਣਾ ਪਿਆ, ਲੇਕਿਨ ਇਹ ਹੀ ਉਹ ਵਰਕਰ ਨੇ ਅਸਲ ਦੇ ਵਿੱਚ ਜਿਹੜੇ ਅਸਾਸ ਨੇ, ਜਿਹੜੇ ਮਜ਼ਬੂਤੀ ਨੇ ਪਾਕਿਸਤਾਨ ਦੀ। ਔਰ ਮੈਂ ਕਹਾਂਗਾ ਕਿ ਇਹ ਹੈ ਨੇ ਅਤੇ ਪਾਕਿਸਤਾਨ ਜਿਹੜਾ ਉਹ ਇਸ ਤਰ੍ਹਾਂ ਦੇ ਲੋਕ ਸਾਡੇ ਮਾਸ਼ਰੇ 'ਚ ਅਜੇ ਹੈ ਨੇ ਅਤੇ ਪਾਕਿਸਤਾਨ ਦੇ ਵਿੱਚੋਂ ਸਾਨੂੰ ਇੱਕ ਰੌਸ਼ਨੀ ਦੀ ਉਮੀਦ ਹੈ। ਪਾਕਿਸਤਾਨ ਤਹਿਰੀਕ ਇਨਸਾਫ ਦੇ ਮੁਸਤਕਬਲ ਦੀ ਉਮੀਦ ਹੈ, ਪਾਕਿਸਤਾਨ ਦੀ ਉਮੀਦ ਹੈ, ਕਿਉਂਕਿ ਇਹੋ ਜਿਹੇ ਜਿਹੜੇ ਰੌਸ਼ਨ ਲੋਕ ਨੇ ਉਹ ਹੀ ਪਾਕਿਸਤਾਨ ਨੂੰ ਜਿਹੜਾ ਉਹ ਇਨਸ਼ਾਅੱਲਾ ਅੱਗੇ ਲੈ ਕੇ ਜਾਣਗੇ। ਲਓ ਜੀ, ਖਬਰਾਂ ਕੁਝ ਹੋਰ ਵੀ ਸਨ, ਇਨਸ਼ਾਅੱਲਾ ਉਹ ਤੁਹਾਡੇ ਸਾਹਮਣੇ ਅਗਲੇ ਵੀਲੌਗ 'ਚ ਰੱਖਾਂਗੇ। ਇੱਥੋਂ ਹੁਣ ਮੈਨੂੰ ਦਿਓ ਇਜਾਜ਼ਤ ਤੇ ਰੱਬ ਰੱਖ।